ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਐਂਡ ਵਾਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ। ਸੋ ਮੇਰੇ ਕੋਲ ਵੀ ਕੁਝ ਲਾਈਨਾਂ ਨੇ ਅਰਦਾਸ ਨਾਲ ਸੰਬੰਧਿਤ, ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਜਦੋਂ ਪਰਮਾਤਮਾ ਤੁਹਾਡੀ ਅਰਦਾਸ ਦਾ ਤੁਰੰਤ ਜਵਾਬ ਦਿੰਦਾ ਹੈ ਤਾਂ ਉਹ ਤੁਹਾਡਾ ਵਿਸ਼ਵਾਸ ਪੱਕਾ ਕਰ ਰਿਹਾ ਹੁੰਦਾ ਹੈ। ਜਦੋਂ ਪਰਮਾਤਮਾ ਤੁਹਾਡੀ ਅਰਦਾਸ ਦਾ ਦੇਰੀ ਨਾਲ ਜਵਾਬ ਦਿੰਦਾ ਹੈ ਤਾਂ ਉਹ ਤੁਹਾਡਾ ਸਬਰ ਦੇਖ ਰਿਹਾ ਹੁੰਦਾ ਹੈ। ਜਦੋਂ ਪਰਮਾਤਮਾ ਤੁਹਾਡੀ ਅਰਦਾਸ ਦਾ ਬਿਲਕੁਲ ਕੋਈ ਜਵਾਬ ਨਹੀਂ ਦਿੰਦਾ ਤਾਂ ਸਮਝ ਲੈਣਾ ਕਿ ਉਸਨੇ ਤੁਹਾਡੇ ਲਈ ਕੁਝ ਹੋਰ ਚੰਗਾ ਸੋਚਿਆ ਹੈ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? बहुत खूबसूरत तुसी कोट पढ़ी है और एक लाइन च कहना होए कि जो रब ने कीता चंगा कीता, ਚੰਗਾ जो रब कर रहा है चंगा कर रहा है, जो रब करेगा वो चंगा करेगा। वो खालक है, पालक है, पिता है, माता है। ਅਸੀਂ ਤਾਂ पढ़ते हैं तू मेरा पिता, तू है मेरा माता, तू मेरा बंधक, तू मेरा भ्राता, तू मेरा राखा सबनी थाई, तां पाओ केहा काड़ा जी। कि तू ही मां है, तू ही प्यो है, तू ही भरा है, तू ही रिश्तेदार है। ਤੇ ਜਦੋਂ ਤੂੰ ਹੀ ਮੇਰਾ ਸਭ ਕੁਝ ਹੈ ਤੇ ਮੈਨੂੰ ਕਿਸ ਚੀਜ਼ ਦੀ ਫਿਕਰ ਹੈ ਜਾਂ ਮੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਸੋ ਮੈਂ ਸਮਝਦਾ ਕਿ ਜਦੋਂ ਅਸੀਂ ਇਸ ਹਾਲਤ ਤੇ ਪਹੁੰਚ ਜਾਂਦੇ ਹਾਂ ਤਾਂ ਉਹਨਾਂ ਨੂੰ ਉਦੋਂ ਹੀ ਕਿਹਾ ਜਾਂਦਾ ਹੈ ਕਿ ਇਹ ਹੁਕਮੀ ਬੰਦਾ ਹੈ। ਹੁਕਮ ਦੇ ਵਿੱਚ ਜਿਹੜਾ ਅਲਟੀਮੇਟਲੀ ਸਿੱਖੀ 'ਚ ਜਿਹੜਾ ਬੇਸ ਹੈ ਔਰ ਇਸਲਾਮ ਦਾ ਵੀ ਇਹੀ ਬੇਸ ਹੈ ਕਿ ਜਿੱਥੇ ਬੰਦੇ ਦਾ ਆਪਾ ਸਾਰਾ ਹੀ ਰੱਬ ਦੇ ਹਵਾਲੇ ਹੈ, ਉਹ ਰੱਬ ਦਾ ਬੰਦਾ ਬਣ ਜਾਂਦਾ। ਸੋ ਬੰਦਾ ਉਹੀ ਬਣਦਾ ਹੈ ਜਿਹੜਾ ਹੁਕਮ ਦੇ ਵਿੱਚ ਜਿਉਂਦਾ। ਔਰ ਇਹ ਜਦੋਂ ਜਪਜੀ ਸਾਹਿਬ ਰੱਬ ਨੂੰ ਬਿਆਨ ਲਿਆ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਬਿਗਨਿੰਗ 'ਚ, ਫਿਰ ਇਹ ਸਵਾਲ ਚੁੱਕਿਆ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਭਾ। ਕਿ ਇਹ ਟਰੂਥ ਅਲਟੀਮੇਟਲੀ ਰੱਬ ਵੀ ਟਰੂਥ ਹੈ, ਅਸੀਂ ਉਸ ਦੇ ਵਣਜਾਰੇ ਹੈ, ਉਸ ਦੇ ਢੰਡਾਊ ਹੈ, ਉਸ ਰਸਤੇ ਦੇ ਪਾਂਧੀ ਹੈ। ਪਰ ਕਿਵੇਂ ਅਸੀਂ ਸੱਚੇ ਹੋਈਏ, ਕਿਵੇਂ ਸਾਡਾ ਸੱਚਾ ਜੀਵਨ ਗੁਜ਼ਰੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾ। ਕਿਵੇਂ ਕੂੜ ਦੀ ਕੰਧ ਟੁੱਟੇ, ਜਿਹੜੀ ਕੂੜ ਦੀ ਕੰਧ ਸਾਡੇ ਜ਼ਿਹਨ, ਸਾਡੇ ਮਨ, ਸਾਡੀ ਰੂਹ ਤੇ ਰੱਬ ਦੇ ਵਿਚਾਲੇ ਇੱਕ ਰੁਕਾਵਟ ਬਣੀ ਹੋਈ ਹੈ ਜਿਹੜੀ ਸਾਨੂੰ ਉਸ ਰੱਬ ਦੀ ਖੂਬਸੂਰਤੀ ਨੂੰ ਦੇਖਣ ਨਹੀਂ ਦਿੰਦੀ। ਕਿਵੇਂ ਇਹ ਝੂਠ ਦੀ ਕੰਧ ਟੁੱਟੇ, ਸਵਾਲ ਚੁੱਕਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਤੇ ਫਿਰ ਜਵਾਬ ਬਾਬਾ ਨਾਨਕ ਜੀ ਨੇ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਲਾ। ਇਹ ਹੁਕਮ ਦੇ ਵਿੱਚ ਤੇ ਰਜ਼ਾ ਦੇ ਵਿੱਚ ਰਹਿਣਾ, ਜੋ ਰੱਬ ਕਰਦਾ ਭਲਾ ਕਰਦਾ, ਇਹ ਹੈ ਹੁਕਮੀ ਬੰਦਾ ਹੋਣਾ। ਇਹ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ, ਭਾਵੇਂ ਉਹ ਦੁੱਖ ਦੇ ਸੁੱਖ ਦੇ। ਔਰ ਇਹੀ ਸਬਕ ਗੁਰੂ ਸਾਹਿਬਾਨ ਦਾ ਸਾਨੂੰ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾ। ਕਿ ਜੇ ਤੂੰ ਸੁੱਖ ਦੇ ਤਾਂ ਵੀ ਤੂੰ ਮੇਰਾ, ਜੇ ਤੂੰ ਮੈਨੂੰ ਦੁੱਖ ਦੇ, ਭੁੱਖ ਦੇ, ਤੇ ਮੈਨੂੰ ਉਹ ਤੌਫੀਕ ਦੇ ਕਿ ਮੈਂ ਦੁੱਖ ਦੇ ਵਿੱਚ ਵੀ ਸੁੱਖ ਮਨਾ ਸਕਾਂ। ਜਦੋਂ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ, ਅਸੀਂ ਇਹ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਇਸ ਦੀ ਸ਼ੁਰੂਆਤ ਹੈ, ਗੁਰਬਾਣੀ ਦੇ ਵਿੱਚ ਇਸਲਾਮ ਜਾਂ ਜਿਹੜੇ ਸੈਮੈਟਿਕ ਮਜ਼ਹਬ ਨੇ ਮਿਡਲ ਈਸਟ ਦੇ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਔਰ ਜ਼ਿਆਦਾ ਤੌਰ ਦੇ ਉੱਤੇ ਜਿਹੜੀਆਂ ਪਵਿੱਤਰ ਕਿਤਾਬਾਂ ਨੇ ਉਹਨਾਂ ਦੀਆਂ ਕਤੇਬ, ਜਿਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਕਤੇਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੌਰੀਤ ਵੀ ਹੈ ਔਰ ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਔਰ ਜ਼ਾਹਰ ਹੈ ਕੁਰਾਨ ਮਜੀਦ, ਜਿਹਨੂੰ ਨਿਊ ਟੈਸਟਾਮੈਂਟ ਨੂੰ ਬਾਈਬਲ ਵੀ ਕਹਿੰਦੇ ਨੇ। ਔਰ ਅੱਜ ਅਸੀਂ ਭਗਤ ਕਬੀਰ ਜੀ ਦਾ ਸ਼ਬਦ ਚੁਣਿਆ ਵਿਚਾਰ ਦੇ ਲਈ। ਔਰ ਭਗਤ ਕਬੀਰ ਜੀ ਜਦੋਂ ਅਸੀਂ 15 ਭਗਤਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੋਣ ਦਾ ਮੈਂਸ਼ਨ ਕਰਦੇ, ਤੇ ਸਭ ਤੋਂ ਜ਼ਿਆਦਾ ਬਾਣੀ ਭਗਤਾਂ ਦੀ ਜਿਹੜੀ ਹੈ ਉਹਨਾਂ 'ਚੋਂ ਕਬੀਰ ਸਾਹਿਬ ਦੀ ਹੈ। ਔਰ ਕਬੀਰ ਸਾਹਿਬ ਦੀ ਬਾਣੀ ਦੇ 227 ਪਦੇ ਨੇ 17 ਰਾਗਾਂ ਦੇ ਵਿੱਚ। ਟੋਟਲ ਰਾਗ ਗੁਰੂ ਗ੍ਰੰਥ ਸਾਹਿਬ 'ਚ 31 ਨੇ, ਤੋਂ 17 ਰਾਗਾਂ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਹੈ। ਔਰ ਉਹਦੇ 'ਚ 227 ਪਦੇ ਨੇ ਔਰ 237 ਸ਼ਲੋਕ ਨੇ। ਸ਼ਲੋਕ 2 ਲਾਈਨਰ ਹੁੰਦਾ ਹੈ ਮੋਸਟਲੀ, ਔਰ ਬੜਾ ਭਾਵਪੂਰਤ ਹੁੰਦਾ ਹੈ। ਔਰ ਇਸ ਨੂੰ ਹਮੇਸ਼ਾ ਹੀ, ਔਰ ਇਹ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ।
ਜੀ ਬਹੁਤ ਸਾਰੀ ਕਬੀਰ ਸਾਹਿਬ ਦੀ ਜਿਹਨੂੰ ਬਾਣੀ ਕਿਹਾ ਜਾਂਦਾ ਹੈ, ਉਹ ਉਹਨਾਂ ਦਾ ਇੱਕ ਹੋਰ ਗ੍ਰੰਥ ਹੈ ਕਬੀਰ ਵਿਚਕ ਗ੍ਰੰਥ, ਜਿਸ ਦੇ ਵਿੱਚ ਦਰਜ ਹੈ। ਪਰ ਇਹ ਪ੍ਰਮਾਣਿਕ ਹੈ ਕਿਉਂਕਿ 4 ਸਦੀਆਂ ਪਹਿਲਾਂ ਪਰਖ ਕੇ, ਕਿਉਂਕਿ ਸਮਾਂ ਪਾ ਕੇ ਆਥੈਂਟਿਸਿਟੀ ਜਿਹੜੀ ਹੈ ਉਹ ਬਹੁਤ ਵਾਰ ਲੋਕ ਵੀ ਆਪਣੇ ਜਿਵੇਂ ਈਵਨ ਜਦੋਂ ਅਸੀਂ ਹੀਰ ਵਾਰਿਸ ਸ਼ਾਹ ਦੀ ਪੜ੍ਹਦੇ ਹਾਂ, ਉਹਨਾਂ ਦੇ ਆਪਣੇ ਰਿਸਰਚ ਸਕਾਲਰ ਪਾਕਿਸਤਾਨ 'ਚ ਮੈਂ ਉਹਨਾਂ ਦਾ ਸੁਣ ਰਿਹਾ ਸੀ ਕਿ ਬਹੁਤ ਸਾਰਾ ਕੁਝ ਉਹਦੇ 'ਚ ਜਾਲੀ ਬਣਾ ਦਿੱਤਾ ਗਿਆ, ਔਰ ਇਸੇ ਤਰ੍ਹਾਂ ਹੋਰਨਾਂ ਨਾਲ ਵੀ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਇਸੇ ਲਈ ਇਸ ਗੱਲ ਨੂੰ ਯਕੀਨੀ ਬਣਾਇਆ। ਇਸੇ ਤਰ੍ਹਾਂ ਬਾਬਾ ਫਰੀਦ ਗੰਜ ਸ਼ੱਕਰ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਪਾਕ ਪਤਨ ਤੋਂ, ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਸ ਨੂੰ ਹੀ ਆਥੈਂਟਿਕ ਮੰਨਿਆ ਜਾਂਦਾ ਹੈ। ਔਰ ਮੈਂ ਪਿਛਲੇ ਦਿਨਾਂ ਸੁਣ ਰਿਹਾ ਸੀ ਕਿ ਬੀਬੀ ਆਬਿਦਾ ਪ੍ਰਵੀਨ ਜਿਹੜੇ ਬਹੁਤ ਜ਼ਬਰਦਸਤ, ਹੁਣ ਤਾਂ ਸ਼ਾਇਦ 올ਡ ਏਜ ਹੈ ਉਹਨਾਂ ਦੀ ਜਾਂ ਬਿਮਾਰ ਨੇ, ਨਹੀਂ ਦੇਖਿਆ ਲੇਟਲੀ, ਪਰ ਉਹਨਾਂ ਦੀ ਇੱਕ ਪੁਰਾਣੀ ਰਿਕਾਰਡਿੰਗ ਜਿਹੜੀ ਗੁਲਜ਼ਾਰ ਨੇ ਕਬੀਰ ਜੀ ਦੇ ਸ਼ਲੋਕ ਨੇ, ਔਰ ਉਹਨਾਂ 'ਚ ਕੋਈ ਵੀ ਐਸਾ ਸ਼ਲੋਕ ਨਹੀਂ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਹੈ। ਤੋ ਇਹ ਕਿਉਂਕਿ ਬਹੁਤ ਸਾਰਾ ਵਕਤ ਪਾ ਕੇ ਇਸ ਕਿਸਮ ਦੇ ਪਪੂਲਰ ਹੋ ਗਏ ਕਬੀਰ ਕੇ ਦੋਹੇ ਦੇ ਥੱਲੇ, ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਆਥੈਂਟਿਸਿਟੀ ਤੇ ਸਵਾਲ ਚੁੱਕਿਆ ਜਾ, ਪਰ ਉਹਨਾਂ 'ਚ ਮੈਸੇਜ ਇਨਸਾਨੀਅਤ ਦਾ ਹੈ, ਪਿਆਰ ਦਾ ਹੈ। ਔਰ ਕਬੀਰ ਸਾਹਿਬ ਜਿਨ੍ਹਾਂ ਦਾ ਜਨਮ ਬਨਾਰਸ 'ਚ ਹੁੰਦਾ ਹੈ, ਬ੍ਰਾਹਮਣਵਾਦ ਦੇ ਨਾਲ ਉਹਨਾਂ ਨੇ ਸਿੱਧੀ ਟੱਕਰ ਲਈ ਹੈ, ਮੱਥਾ ਲਾਇਆ। ਪਰ ਅੱਜ ਦਾ ਸ਼ਬਦ ਉਹਨਾਂ ਦਾ ਇਹ ਮੈਸੇਜ ਦੇਣ ਲਈ ਹੈ ਕਿ ਭਾਈ ਰੱਬ ਵੱਲ ਧਿਆਨ ਦੇਣਾ, ਪਿਆਰ ਰੱਬ ਦੇ ਨਾਲ ਕਰਨਾ, ਇਹ ਇੰਪੋਰਟੈਂਟ ਹੈ, ਨਾ ਕਿ ਬਹਿਸ ਮੁਬਹਿਸਾ ਕਿ ਕਿਹਦਾ ਧਰਮ ਵੱਡਾ ਹੈ, ਵੇਦ ਵੱਡੇ ਨੇ ਕਿ ਕਿਤਾਬ ਵੱਡੇ ਨੇ। ਇਹਨਾਂ ਦੇ ਵਿੱਚ ਪੈਣਾ ਜਿਹੜਾ ਇਹ ਵਕਤ ਦਾ ਜ਼ਿਆ ਹੈ। ਸਿਰਫ ਤੇ ਸਿਰਫ ਰੱਬ ਦੀ ਦਰਗਾਹ ਦੇ ਵਿੱਚ ਰੱਬ ਦੇ ਨਾਲ ਮੁਹੱਬਤ ਔਰ ਸੱਚਾਈ ਦੇ ਉੱਤੇ ਤੁਰਨਾ, ਇਹੀ ਕਾਊਂਟ ਕਰਦਾ ਹੈ। ਸੋ ਤਿਲੰਗ ਰਾਗ ਦੇ ਵਿੱਚ ਇਹ ਸ਼ਬਦ ਹੈ, ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦੇ, ਜਿਹਨੂੰ ਅਸੀਂ ਮੰਗਲਾ ਚਰਨ ਕਹਿੰਦੇ ਹਾਂ ਕਿ ਇੱਕ ਓੰਕਾਰ ਦਾ ਮਤਲਬ ਹੈ ਕਿ ਸਿਰਫ ਤੇ ਸਿਰਫ ਇੱਕ ਰੱਬ ਹੀ ਸਾਰਿਆਂ ਦਾ ਪਾਲਕ ਹੈ। ਉਹ ਇੱਕ ਹੈ, ਉਹਨੂੰ ਡਿਵਾਈਡ ਨਹੀਂ, ਉਹਦਾ ਕੋਈ ਸ਼ਰੀਕ ਨਹੀਂ ਹੈ, ਕੋਈ ਰੱਬ ਦੇ ਬਰਾਬਰ ਕਿਸੇ ਦੀ ਜ਼ਾਤ ਨਹੀਂ ਹੋ ਸਕਦੀ। ਉਹ ਇੱਕ ਹੈ ਔਰ ਉਹ ਸੱਚਾ ਹੈ, ਔਰ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਉਸ ਨੂੰ ਤੁਸੀਂ ਰਿਅਲਾਈਜ਼ ਕਰਦੇ ਹੋ। ਔਰ ਫਿਰ ਕਬੀਰ ਸਾਹਿਬ ਦਾ ਸ਼ਬਦ ਹੈ, वेद कतेब इफ्तरा भाई दिल का फिक्र न जाए, टुक दम करारी जो करो हाजर हजूर खुदाए, बंदे खोज दिल हर रोज ना फिर परेशानी माहे, ये जो दुनिया सेहर मेला दस्तगीरी ना है रहाओ, तो रोग पढ़ पढ़ खुशी हुए बेखबर बाद बिकाहे, हक सच खालक खलक में आने शाम मूरत नाहे, आसमान में हाने लहंग दरिया गुसल करदन बूद, कर फकर दायम लाए चश्मे तहां मौजूद, अल्लाह पाक पाक है शक करो जे दूसर हुए, कबीर करम करीम का वो करे जाने। सो एक मेरे बड़े प्यारे शब्दां चों है, और खास तौर ते ਜਦੋਂ ਤੁਸੀਂ ਇੱਕ ਲਾਈਨ ਦੇ ਉੱਤੇ ਹੀ ਫੋਕਸ ਕਰੋ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਕਿ ਅਸੀਂ ਸਾਰੀ ਜ਼ਿੰਦਗੀ ਪਰੇਸ਼ਾਨੀਆਂ ਚ ਚਿੰਤਾਵਾਂ ਚ ਗੁਜ਼ਾਰ ਦਿੰਦੇ ਹਾਂ, ਤੇ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਕਿ ਹਰ ਰੋਜ਼ ਆਪਣੇ ਦਿਲ ਨੂੰ ਟਟੋਰ, ਉਸ ਨੂੰ ਲੱਭ, ਖੋਜ ਨਾ ਫਿਰ ਪਰੇਸ਼ਾਨੀ। ਕਿਉਂਕਿ ਦਿਲ ਨੂੰ ਖੋਜਣ ਦਾ ਮਤਲਬ ਹੈ ਜਦੋਂ ਤੁਸੀਂ ਦਿਲ ਦੇ ਵਿੱਚ ਉਤਰ ਜਾਂਦੇ ਹੋ ਤੇ ਫਿਰ ਦਿਲ ਦੇ ਵਿੱਚ ਹੀ ਤਾਂ ਰੱਬ ਵਸਦਾ। ਜਿਵੇਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਤੇ ਜਦੋਂ ਤੁਸੀਂ ਦਿਲ ਦੇ ਵਿੱਚ ਉਤਰ ਜਾਂਦੇ ਹੋ ਤੇ ਫਿਰ ਤੁਸੀਂ ਮੁਹੱਬਤ ਤੋਂ ਬਿਨਾਂ ਤਾਂ ਕੋਈ ਹੋਰ ਸਬਕ ਤੁਹਾਨੂੰ ਯਾਦ ਹੋ ਹੀ ਨਹੀਂ ਸਕਦਾ। ਬਾਕੀ ਸਾਰੇ ਜਿਹੜੇ ਸਾਡੇ ਰੌ ਰੀਤਾਂ ਨੇ ਜਾਂ ਰਹਿਤਲ ਬਹਿਤਲ ਹੈ ਮਜ਼ਹਬਾਂ ਦੀ, ਉਹ ਤਾਂ ਉਸ ਸੱਚ ਦੇ ਉੱਤੇ ਫੋਕਸ ਕਰਵਾਉਣ ਲਈ ਸੀ, ਜਿਸ ਸੱਚ ਨੂੰ ਰੱਬ ਨੇ ਮੁਹੱਬਤ ਦਾ ਪੈਗਾਮ ਦੇ ਕੇ ਜਿਹੜਾ ਹਰ ਇਨਸਾਨ ਨੂੰ ਇਸ ਦੁਨੀਆ 'ਚ ਭੇਜਿਆ। ਔਰ ਇਸ ਦੀ ਸ਼ੁਰੂਆਤ ਹੈ ਕਿ वेद कतेब इफ्तरा भाई दिल का फिक्र न जाए, टुक दम करारी जो करो हाजिर हजूर खुदा। ਹੁਣ ਕਤੇਬ ਜਿਵੇਂ ਮੈਂ ਕਿਹਾ, ਜਿਨ੍ਹਾਂ ਦੇ ਵਿੱਚ
ਜਿਹੜੀਆਂ ਤੌਰੀਤ ਹੈ, ਜ਼ੰਬੂਰ ਹੈ, ਅੰਜੀਲ ਹੈ, ਕੁਰਾਨ ਹੈ, ਜਿਹੜੀਆਂ ਚਾਰੋਂ ਹੀ ਕਿਤਾਬਾਂ ਨੇ ਮਜ਼ਹਬੀ, ਜਿਨ੍ਹਾਂ ਨੂੰ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ, ਤੇ ਉਹ ਚਾਰੇ ਕਿਤਾਬਾਂ ਦੀ ਗੱਲ ਕਰ ਰਹੇ ਨੇ। ਇਵੇਂ ਹੀ ਵੇਦ, 4 ਵੇਦ ਨੇ ਹਿੰਦੂਆਂ ਦੇ, ਜਿਹੜੇ ਲਗਭਗ 3500 ਸਾਲ ਪੁਰਾਣਾ। ਸਭ ਤੋਂ ਪਹਿਲਾਂ ਰਿਗ ਵੇਦ ਹੈ, ਫਿਰ ਸ਼ਾਮ ਵੇਦ ਹੈ, ਫਿਰ ਅਥਰਵ ਵੇਦ ਹੈ, ਔਰ ਰਿਗ, ਸ਼ਾਮ, ਫਿਰ ਯਜੁਰ ਵੇਦ, 4 ਉਹਨਾਂ ਦੇ ਵੇਦ ਨੇ। ਸੋ ਭਗਤ ਕਬੀਰ ਜੀ ਯਾਦ ਕਰਵਾਉਂਦੇ ਨੇ ਕਿ ਭਾਈ ਤੁਸੀਂ ਤਾਂ ਇਹਨਾਂ ਬਹਿਸਾਂ 'ਚ ਪੈ ਗਏ ਕਿ ਵੇਦ ਚੰਗੇ ਨੇ ਕਿ ਕਿਤਾਬ ਨੇ, ਕਿਹਦਾ ਹੱਥ ਉੱਪਰ ਹੈ, ਕਿ ਇਹਦੇ ਚੋਂ ਤੁਹਾਨੂੰ ਤੁਹਾਡੇ ਅੰਦਰ ਦੀ ਪਰੇਸ਼ਾਨੀ ਨਹੀਂ ਜਾਣੀ। ਵੇਦ ਕਤੀਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਇਹਦੇ ਨਾਲ ਤੁਹਾਡੇ ਦਿਲ ਦਾ ਫਿਕਰ ਨਹੀਂ ਜਾਣਾ। ਟੁੱਕ ਦਮ ਕਰਾਰੀ ਜਿਉਂ ਕਰੋ। ਹੁਣ ਟੁੱਕ ਦਮ ਹੈ ਪਲ ਭਰ ਲਈ, ਕਰਾਰੀ ਹੈ ਟਿਕ ਕੇ, ਟਿਕਾ ਮਨ ਨੂੰ, ਰੁਕ ਜਰਾ ਪਲਕ ਲਈ, 1 ਸੈਕਿੰਡ ਲਈ ਆਪਣੇ ਆਪ ਨੂੰ ਰੋਕ, ਆਪਣੇ ਮਨ ਨੂੰ ਪਾਸੇ। ਟੁੱਕ ਦਮ ਕਰਾਰੀ ਜਿਉਂ ਕਰੋ। ਜੇ ਤੁਹਾਡਾ ਧਿਆਨ 1 ਪਲ ਲਈ ਵੀ ਧਿਆਨ ਜੁੜੇ, ਫਿਰ ਤੁਹਾਨੂੰ ਇਹ ਸਮਝ ਆਏਗੀ ਹਾਜ਼ਰ ਹਜ਼ੂਰ ਖੁਦਾ ਹੈ, ਇਹ ਰੱਬ ਖੁਦਾ 4 ਚਫੇਰੇ ਹੈ, ਉਹ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਔਰ ਫਿਰ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ, ਫਿਰ ਤੁਹਾਨੂੰ ਪਰੇਸ਼ਾਨੀ ਨਹੀਂ ਹੋਏਗੀ। ਫਿਰ ਉਹਨਾਂ ਨੇ ਹਕੀਕਤ ਬਿਆਨੀ ਹੈ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ। ਹੁਣ ਸਿਹਰ ਮੇਲਾ ਹੁੰਦਾ ਜਾਦੂਗਰ, ਜਾਦੂ ਦਾ ਖੇਡ। ਜਦੋਂ ਜਾਦੂਗਰ ਕਰਦਾ ਉਹ ਤਾਂ ਕਿਵੇਂ ਨੋਟ ਵੀ ਕੱਢ ਲੈਂਦਾ ਹੈ, ਮੂੰਹ ਚੋਂ ਵੀ ਕੁਝ ਕੱਢ ਦਿੰਦਾ ਹੈ, ਪਰ ਉਹ ਹਕੀਕਤ ਨਹੀਂ ਹੁੰਦਾ, ਅਲਟੀਮੇਟਲੀ ਜਾਦੂ ਹੀ ਹੁੰਦਾ। ਨਹੀਂ ਤਾਂ ਵਿਚਾਰਾ ਆਪ ਫਿਰ ਉਹ ਲੈ ਕੇ ਕਚਕੌਲ ਉਹ ਮੰਗ ਰਿਹਾ ਹੁੰਦਾ ਵੀ ਸਾਨੂੰ ਦਿਓ, ਪਹਿਲਾਂ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਵਾਹ ਕੀ ਹੈ। ਸੋ ਭਗਤ ਜੀ ਨੇ ਕਿਹਾ, ਕਬੀਰ ਸਾਹਿਬ ਨੇ, ਕਿ ਵੀ ਇਹ ਜਿਹੜਾ ਦੁਨੀਆ ਹੈ ਇਹ ਇਸ ਕਿਸਮ ਦਾ ਇੱਕ ਜਾਦੂ ਦਾ ਖੇਲ ਹੈ, ਹਕੀਕਤ ਨਹੀਂ ਹੈ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਆਰਟੀਫੀਸ਼ੀਅਲ ਹੈ, ਦਸਤਗੀਰੀ ਨਾ। ਇਹਨੂੰ ਜੇ ਤੂੰ ਹੱਥ ਨਾਲ ਫੜਨਾ ਚਾਹੇਗਾ ਤੇ ਇਹਦੇ 'ਚ ਕੁਝ ਨਹੀਂ ਹੈ, ਇਹ ਤਾਂ ਜਸਟ ਇੱਕ ਤਮਾਸ਼ਾ ਹੈ, ਆਇਆ ਤੇ ਨਿਕਲ ਗਿਆ। ਔਰ ਦਰੋਗ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ, ਕਿ ਤੁਸੀਂ ਬੇਮਤਲਬ ਜਿਹੜੀਆਂ ਬਹਿਸਾਂ ਦੇ ਵਿੱਚ ਬਕਦੇ ਹੋ ਕਿ ਭਾਈ ਦਰੋਗ ਕੇ ਆ ਵੀ ਝੂਠ ਹੈ, ਆ ਵੇਦਾਂ 'ਚ ਝੂਠ ਹੈ, ਆ ਕਿਤਾਬਾਂ 'ਚ ਝੂਠ ਹੈ। ਇਹ ਦਰੋਗ ਝੂਠ ਨੂੰ ਕਹਿੰਦੇ ਨੇ। ਦਰੋਗ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ, ਆਪਣਾ ਤੁਸੀਂ ਉਹਨਾਂ ਬਹਿਸਾਂ ਦੇ ਵਿੱਚ ਵਕਤ ਜ਼ਾਇਆ ਕਰਦੇ ਹੋ। ਹੱਕ ਸੱਚ ਖਾਲਕ ਖਲਕ ਮਿਆਨੇ, ਮਿਆਨ ਹੁੰਦਾ ਵਿਚਕਾਰ, ਕਿ ਜਿਹੜਾ ਰੱਬ ਹੱਕ ਹੈ, ਸੱਚ ਹੈ, ਖਾਲਕ ਹੈ, ਉਹ ਤਾਂ ਖਲਕ ਦੇ ਮਿਆਨ ਹੈ, ਉਹ ਖਲਕਤ ਦੇ ਵਿੱਚ ਵਸਦਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਾਮ ਮੂਰਤ ਨਾ ਹੈ। ਸ਼ਾਮ ਕ੍ਰਿਸ਼ਨ ਜੀ ਦਾ ਨਾਮ ਵੀ ਉਹਨਾਂ ਦਾ ਬੁੱਤ ਬਣਾ ਕੇ ਉੱਥੇ ਤੁਸੀਂ ਪੂਜਾ ਕਰੋ, ਕਹੋ ਜੀ ਇਹੀ ਰੱਬ ਹੈ, ਤੇ ਇਹ ਨਹੀਂ, ਉਹ ਸ਼ਾਮ ਮੂਰਤ ਨਾ ਹੈ, ਉਹ ਤਾਂ ਖਲਕਤ ਦੇ ਵਿੱਚ ਖਲਕ ਮਿਆਨੇ ਹੈ, ਉਹ ਲੋਕਾਂ 'ਚ ਵਸਦਾ ਹੈ, ਉਹ ਮੂਰਤੀਆਂ 'ਚ ਨਹੀਂ ਹੈ, ਬੁੱਤਾਂ ਦੇ ਵਿੱਚ ਨਹੀਂ ਹੈ। ਅਸਮਾਨ ਮਿਹਾਨੇ ਲਹੰਗ ਦਰਿਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ, ਚਸ਼ਮੇ ਜੈ ਤਹਾਂ ਮੌਜੂਦ। ਉਹਨਾਂ ਨੇ ਕਿਹਾ ਕਿ ਭਾਈ ਹੁਣ ਮੇਰੀ ਗੱਲ ਧਿਆਨ ਨਾਲ ਸੁਣ। ਜਿਵੇਂ ਉਹਨਾਂ ਨੇ ਬਿਗਨਿੰਗ 'ਚ ਕਿਹਾ ਸੀ ਕਿ ਭਾਈ ਟੁੱਕ ਦਮ ਕਰਾਰੀ ਜਿਉਂ ਕਰੋ। ਟੁੱਕ ਦਮ, ਇੱਕ ਪਲ ਦੇ ਲਈ ਜਰਾ ਟਿਕ ਕੇ ਬੈਠ। ਉਹਨਾਂ ਨੇ ਕਿਹਾ ਕਿ ਹੁਣ ਤੂੰ ਆਪਣੇ ਅੰਦਰ ਵੱਲ ਮੁੜ, ਤੇਰੇ ਅੰਦਰ ਜਿਹੜਾ ਰੱਬ ਦੀ ਮੁਹੱਬਤ ਦਾ ਦਰਿਆ ਚੱਲ ਰਿਹਾ ਹੈ, ਉਹਦੇ 'ਚ ਕਦੇ ਤੂੰ ਇਸ਼ਨਾਨ ਕੀਤਾ? ਗੁਸਲ ਜਿਹੜਾ ਉਸ ਨੂੰ ਕਹਿੰਦੇ ਨੇ ਕਿ ਭਾਈ ਅਸਮਾਨ ਮਿਹਾਨੇ ਲਹੰਗ, ਤੇਰੇ ਅੰਦਰ ਜਿਹੜਾ ਅਸਮਾਨ ਸਿਰਜਿਆ ਹੋਇਆ ਹੈ ਤੇਰਾ, ਉਸ ਦੇ ਵਿੱਚ ਜਿਹੜਾ ਰੱਬ ਵਸਦਾ ਹੈ, ਮੁਹੱਬਤ ਦਾ ਦਰਿਆ ਹੈ, ਦਰਿਆਏ ਲਹੰਗ ਹੈ, ਦਰਿਆ ਵਗ ਰਿਹਾ ਮੁਹੱਬਤ ਦਾ। ਕਦੇ ਤੂੰ ਉਹਦੇ 'ਚ ਇਸ਼ਨਾਨ ਕੀਤਾ? ਉਹਦੇ 'ਚ ਕਦੇ ਨਹਾਤਾ? ਨਹੀਂ। ਉਹਦੇ ਵੱਲ ਮੁੜ, ਉਹਦੇ ਅਸਮਾਨ ਮਿਹਾਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਗੁਸਲ ਕਹਿੰਦੇ ਨੇ, ਗੁਸਲ ਜਿਹੜਾ ਨਹਾਣਾ, ਇਸ ਲਈ ਬਾਥਰੂਮ ਲਈ ਲਫ਼ਜ਼ ਗੁਸਲ ਖਾਨਾ ਹੁੰਦਾ, ਕਿ ਉਹਦੇ 'ਚ ਤੂੰ ਗੁਸਲ ਕਰ ਉਸ ਮੁਹੱਬਤ ਦੇ ਦਰਿਆ 'ਚ। ਕਰ ਫਕਰ ਦਾਇਮ ਲਾਏ, ਇਹ ਮੰਨ ਕੇ ਕਿ ਰੱਬ ਅਟਲ ਹੈ, ਫਕੀਰੀ ਕਮਾ। ਕਰ ਫਕਰ ਦਾਇਮ ਲਾਏ ਚਸ਼ਮੇ, ਉਸ ਰੱਬ ਦੀ ਬੰਦਗੀ ਦੀ ਐਨਕ ਲਾ ਕੇ, ਰੱਬ ਦੀ ਬੰਦਗੀ ਦਾ ਚਸ਼ਮਾ ਲਾ ਕੇ। ਉਦੋਂ ਵੀ ਚਸ਼ਮੇ ਹੁੰਦੇ ਸੀ, ਇਸ ਲਈ ਭਗਤ ਕਬੀਰ ਸਾਹਿਬ ਨੇ 600 ਸਾਲ ਪਹਿਲਾਂ ਵੀ ਲਫ਼ਜ਼ ਚਸ਼ਮਾ ਕਿਹਾ ਕਿ ਇਹ ਜਿਹੜਾ ਹੈ, ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ। ਜਦੋਂ ਤੂੰ ਇਹ ਬੰਦਗੀ ਦਾ ਚਸ਼ਮਾ ਲਾਏਗਾ ਤੇ ਤੈਨੂੰ ਇਹ ਸਮਝ ਆਏਗੀ ਕਿ ਉਹ ਵਾਹਿਗੁਰੂ ਰੱਬ ਅੱਲਾਹ ਤਾਲਾ ਹਰ ਥਾਂ ਤੇ ਮੌਜੂਦ ਹੈ। ਜੈ ਤਹਾਂ ਮੌਜੂਦ
अल्लाह पाक है, शक करो जे दूसर होए। जी कि अल्लाह रब वो सब तो पाक है, पवित्र है, पायस है। इस दे उत्ते कोई शक करने वाला नहीं है, क्योंकि कोई भी उदे बराबर नहीं है, सिर्फ अल्लाह ही पाक है। अल्लाह पाक है, शक करो जे दूसर होए। कबीर करम करीम का ओह करे जाने सोए। कि ਇਹ ਅਲਟੀਮੇਟਲੀ ਇਵਨ ਇਹ ਸਮਝ ਵੀ ਮੁਹੱਬਤ ਤੱਕ ਪਹੁੰਚਣ ਦੀ ਉਹ ਰੱਬ ਹੀ ਦਿੰਦਾ ਹੈ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੇ ਉਸ ਦਾ ਕਰਮ ਹੋਏ, ਉਸ ਦੀ ਬਲੇਸਿੰਗ ਹੋਏ, ਤਾਂ ਫਿਰ ਉਸ ਕਰੀਮ ਜਿਹੜਾ ਰਹਿਮ ਕਰਨ ਵਾਲਾ ਹੈ ਉਹ ਕਰ ਜਾਣਾ, ਫਿਰ ਉਹ ਤੁਹਾਨੂੰ ਸਾਰੀ ਗੱਲ ਸਮਝਾ ਜਾਂਦਾ ਹੈ। ਕਰਨ ਕਾਰਨ ਸਮਰੱਥ ਉਹੀ ਨਿਰੰਕਾਰ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।